ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਹੈ नेपाल ਤੇ ਭਾਰਤ ਦੇ ਹਵਾਲੇ ਦੇ ਨਾਲ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ। ਸੋ ਕਿਸ ਤਰ੍ਹਾਂ ਚੀਨ ਤੋਂ ਕੁੱਟ ਖਾਣ ਤੋਂ ਬਾਅਦ ਜੋ ਭਾਰਤ ਹੈ ਚੀਨ ਅੱਗੇ ਕਿਸ ਤਰ੍ਹਾਂ ਸਮਝੌਤੇ ਲਈ ਤਰਲੇ ਹਾੜੇ ਕੱਢ ਰਿਹਾ ਹੈ, ਸੋ ਇਸ ਬਾਰੇ ਵਿਚਾਰ ਚਰਚਾ ਹੋਣ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो गल अक्सर ये बार बार कई बार दोहरानी पैंदी है मालक ते नौकर दी गल। जो नौकर कहंदा जी मेरी तनख्वाह वधा दिओ नहीं ते जी मैं उसे तनख्वाह ते काम करदा रहांगा। पर हुण तां ये है भी नौकर कहंदा जी मेरी तनख्वाह घटा दिओ, तुसीं अजकल बड़ी इकोनॉमिकल डिफिकल्टी चो मैं घट तनख्वाह ते भी काम करांगा। चीन भारत रिलेशनशिप अज उस दौर शामिल हो चुके ने कि जिहदे च इन्हां दी तड़ तां दित्ती तोड़ चीन ने, इहदे कोई शक नहीं है। ਜਿਹੜਾ ਬਾਹਰਲਿਆਂ ਦੇ ਉੱਤੇ ਤਵੱਕੋ ਸੀ ਕਿ ਅਮਰੀਕਾ ਸਾਡਾ ਯਾਰ ਔਰ ਫਲਾਣਾ ਤੇ ਢਿਮਕਾ रशिया ने भी विचोलगी तक तो भी ना कर दी। दौड़िया राजनाथ सिंह गया मास्को, उन्होंने कहा ना भाई तुसी दो बड़ी सुपर पावर हो, तुसी भी तुसी बराबर दी गल करो, बाकी गल तुसी करदे हो। सो कुल मिला के अपने लोगों नूं धोखा देण लई मोदी ने बड़े जिहड़ा वो दावे दे नाल कहा कि ना कोई साडे आया, ना कोई पोस्ट ते कब्जा होया, ना कुछ होया, बिल्कुल नॉर्मल है। ਹੁਣ ਇਸ ਝੂਠ ਨੂੰ ਹਾਲਾਂਕਿ ਉਹਨਾਂ ਦੇ ਹੀ ਆਪਣੇ ਜਿਹੜੇ ਐਕਸ ਫੌਜੀ ਅਫਸਰ, ਕੋਈ HS ਪਨਾਂਗ, ਕੋਈ ਅਜੇ ਔਰ ਦੂਸਰੇ ਜਿਹੜੇ ਨੇ ਇਹਨਾਂ ਦੇ ਕਾਫੀ 2-3 ਇਕਸਾਨੀ ਕਰਕੇ ਨੇ ਸੱਜਣ, ਜਿਨ੍ਹਾਂ ਨੇ ਮਾਰਕ ਕਰਕੇ ਦੱਸਿਆ ਕਿ ਭਾਈ ਫਿਰ ਉਹ ਗੂਗਲ ਦੇ ਉੱਤੇ ਸੈਟੇਲਾਈਟ ਇਮੇਜਰੀ ਆ ਗਈ ਕਿ ਵੀ ਉਹ ਸੈਂਗਕੋਂਗ ਸੋ ਹੋਏ ਔਰ ਦੂਸਰਾ ਗਲਵਾਨ ਵੈਲੀ ਹੋਏ, ਪੈਂਗਸੌਕ ਲੇਕ ਹੋਏ, ਵੀ ਉੱਥੇ ਸਾਰਿਆਂ ਦੇ ਉੱਤੇ ਹੀ ਉਹਨਾਂ ਦੇ ਕਿ ਫਿੰਗਰ 5 ਤੇ 8 ਤੇ ਫਲਾਣਾ ਲੋਕਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ। ਪਰ ਸਾਹਮਣੇ ਆ ਗਿਆ ਵੀ ਜਿਹੜੀਆਂ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ ਕਿ ਜੀ ਇਹ ਉਹਦੇ ਚਾਈਨਾ ਕੋਲ ਨਹੀਂ, ਤੁਸੀਂ ਤੁਹਾਡੀ ਉੱਥੇ ਗਸ਼ਤ ਹੀ ਨਹੀਂ ਹੋ ਸਕਦੀ। ਜੇ ਤੁਹਾਡੀ ਗਸ਼ਤ ਨਹੀਂ ਹੋ ਸਕਦੀ, ਅੱਗੇ ਤੁਸੀਂ ਗਸ਼ਤ ਕਰਦੇ ਸੀ ਤਾਂ ਮਤਲਬ ਚੀਨ ਨੇ ਲੈ ਲਈ। ਫਿਰ ਇਸ ਸਾਰੇ ਨੂੰ ਉਹਨਾਂ ਨੇ ਇਸ ਅੰਦਾਜ਼ ਦੇ ਵਿੱਚ ਝੂਠ ਮੋਦੀ ਨੇ ਬੋਲਿਆ ਔਰ ਬਾਕੀਆਂ ਨੇ ਵੀ, ਗੋਦੀ ਮੀਡੀਆ ਨੇ ਇਹ ਜਿਹੜਾ ਸਾਰਾ ਡਰਾਮਾ ਖੜਾ ਕੀਤਾ ਹੈ ਰਾਮ ਮੰਦਰ ਤੇ ਫਲਾਣਾ, ਤੇ ਹੁਣ 78% ਸਾਬਤ ਕਰ ਦਿੱਤਾ ਜੀ ਉਹਦੀ ਪੋਪੂਲੈਰਿਟੀ, ਇਹ ਸਾਰਾ ਉਹਨੂੰ ਕਰਨ ਦੇ ਲਈ। ਪਰ ਬਹੁਤ ਵਾਰ ਜਿਵੇਂ ਸਿਆਣੇ ਕਹਿੰਦੇ ਨੇ ਕਿ ਵੀ ਝੂਠ ਦੇ ਪੈਰ ਨਹੀਂ ਹੁੰਦੇ, ਜਾਂ ਈਵਨ ਕਤਲ ਬਾਰੇ ਵੀ ਕਹਿੰਦੇ ਨੇ ਵੀ ਕਾਤਲ ਕਿਤੇ ਨਾ ਕਿਤੇ ਜਿਹੜਾ ਉਹਦੇ ਨਿਸ਼ਾਨ ਛੱਡ ਜਾਂਦਾ, ਉਹਦੀ ਪੈੜ ਲੱਭ ਜਾਂਦੀ ਹੈ। ਇਹਨਾਂ ਦੀ डिफेंस मिनिस्ट्री ने ਹੁਣ ਕੁਝ ਚੀਜ਼ਾਂ ਜਿਹੜੀਆਂ ਅਪਲੋਡ ਕਰਦੇ ਨੇ, ਉੱਥੇ ਵੀ ਬਾਬੂ ਬੈਠੇ ਨੇ ਪਿਛਲੇ ਦਿਨਾਂ 'ਚ। ਹਾਲਾਂਕਿ 3-4 ਦਿਨ ਪੁਰਾਣੀ ਗੱਲ ਹੈ, ਲੇਕਿਨ ਅਸੀਂ ਡਿਸਕਸ ਨਹੀਂ ਸੀ ਕੀਤੀ। ਔਰ ਅੱਜ ਦੇ ਕੰਟੈਕਸਟ ਜਦੋਂ ਮੈਂ ਦੇਖਿਆ ਕਿ ਜਦੋਂ ਇਹਨਾਂ ਦਾ ਫੋਰਨ ਮਿਨਿਸਟਰ ਤਰਲੇ ਕਰ ਰਿਹਾ ਜੈ ਕ੍ਰਿਸ਼ਨ, ਫਿਊਚਰ ਆਫ ਇੰਡੀਆ ਚਾਈਨਾ ਟਾਈਜ਼ ਡਿਪੈਂਡਸ ਔਨ ਰੀਚਿੰਗ ਸਮ ਕਾਈਂਡ ਆਫ ਇਕੁਇਲਿਬ੍ਰੀਅਮ, ਜੈ ਸ਼ੰਕਰ ਕਿ ਜੀ ਸਾਡਾ ਫਿਊਚਰ ਦੋਨਾਂ ਦਾ ਵੱਡੀ ਕਿਸਮਤ ਸਾਡੀ ਜੁੜੀ ਹੋਈ ਹੈ, ਅਸੀਂ ਗਵਾਂਢੀ ਵੀ ਹੈ। ਦੇਖੋ ਚਾਈਨਾ ਦੂਸਰੀ ਵੱਡੀ ਦੁਨੀਆ ਦੀ ਇਕੋਨਮੀ ਹੈ, ਅਸੀਂ ਵੀ ਕੋਸ਼ਿਸ਼ ਕਰਾਂਗੇ ਇੱਕ ਦਿਨ ਤੀਸਰੀ ਬਣ ਜਾਾਂਗੇ। ਹੁਣ ਤਾਂ ਉਹ ਪਹਿਲਾਂ ਹੀ ਨੌਕਰਾਂ ਦਾ ਵੀ ਨੌਕਰ ਚਾਕਰ ਬਣਨ ਨੂੰ ਤਿਆਰ ਹੋਏ ਬੈਠੇ ਨੇ। ਅੱਗੇ ਕਹਿੰਦੇ ਸੀ 2025 ਤੱਕ ਅਸੀਂ ਚੀਨ ਨੂੰ ਬੀਟ ਕਰ ਦਿਆਂਗੇ, 2050 ਤੱਕ ਅਮਰੀਕਾ ਨੂੰ ਬੀਟ ਕਰ ਦਿਆਂਗੇ, ਅਸੀਂ ਸੁਪਰ ਪਾਵਰ ਹੈ। ਉਹ ਜਿਹੜਾ ਡਿਫੈਂਸ ਡਾਕੂਮੈਂਟ ਜਿਹੜਾ ਆਇਆ ਹੀ ਜਦੋਂ, ਉਦੋਂ ਜਿਹੜੇ ਹੁਣ ਸਿਆਣੇ ਲੋਕ ਨੇ ਉਹਨਾਂ ਨੂੰ ਪਤਾ ਹੈ ਵੀ ਇਹ ਬਾਈ ਮਿਸਟੇਕ ਆ ਗਿਆ, ਉਹਨਾਂ ਨੇ ਸਕਰੀਨਸ਼ਾਟ ਲੈ ਲਏ ਔਰ ਰੌਲਾ ਪੈ ਗਿਆ ਕਿ ਵੀ ਇਹ ਤਾਂ ਮੋਦੀ ਦਾ ਨੇ ਤਾਂ ਬਿਲਕੁਲ ਝੂਠ ਬੋਲਿਆ। ਔਰ ਨਾਲ ਦੀ ਨਾਲ ਉਹਨਾਂ ਨੇ ਅਗਲੇ ਦਿਨ ਉੱਥੋਂ ਡਿਫੈਂਸ ਵਾਲੇ ਤੋਂ ਉਹਨੂੰ ਹਟਾਤਾ ਉਸ ਨੂੰ। ਲੇਕਿਨ ਇਹ ਇੰਟਰਨੈਟ ਦਾ ਜ਼ਮਾਨਾ ਹੈ ਜਿੱਥੇ ਮਿਸ ਇਨਫੋਰਮੇਸ਼ਨ ਜਾਂ ਡਿਸਇਨਫੋਰਮੇਸ਼ਨ ਦੇ ਵੀ ਮੌਕੇ ਨੇ। ਉੱਥੇ ਜਿਹੜੀ ਗੱਲ ਇੱਕ ਵਾਰੀ ਆ ਗਈ ਬਾਹਰ, ਹੁਣ ਇਹ ਜਿਹੜਾ ਹੈ ਡਿਫੈਂਸ ਦਾ ਜਿਹੜਾ ਡਾਕੂਮੈਂਟ ਹੈ ਉਹਦੇ 'ਚ ਇੱਕ ਨੰਬਰ 2 ਦਾ ਜਿਹੜਾ ਕਲੌਜ਼ ਹੈ ਉਹਦੇ ਤੇ ਚਾਈਨੀਜ਼, ਇਹ ਉਹ ਹੈ ਜਿਹਦਾ ਸਕਰੀਨਸ਼ਾਟ ਜਿਨ੍ਹਾਂ ਨੇ ਲਿਆ ਔਰ ਆਲਰੇਡੀ ਸਰਕੂਲੇਟ ਹੋ ਗਿਆ, ਉੱਥੋਂ ਉਹਨਾਂ ਨੇ ਹਟਾ ਦਿੱਤਾ ਉਹਨੂੰ। ਚਾਈਨੀਜ਼ ਐਗਰੈਸ਼ਨ ਔਨ LAC ਕਿ ਲਾਈਨ ਆਫ ਐਕਚੁਅਲ ਕੰਟਰੋਲ ਤੇ ਚੀਨ ਦਾ ਐਗਰੈਸ਼ਨ ਦਾ ਮਤਲਬ ਹੀ ਹਮਲਾ ਹੁੰਦਾ। ਔਰ ਉਹਦੇ ਪਹਿਲਾ ਨੰਬਰ ਕਲੌਜ਼ ਹੈ ਅੱਗੋਂ ਸਬ ਕਲੌਜ਼, ਚਾਈਨੀਜ਼ ਐਗਰੈਸ਼ਨ has been increasing along the line of actual control and more particularly in Galwan Valley since 5th May 2020. The Chinese side transgressed in the areas of Koranganala, Gogra and north bank of Pangok So Lake
on 17-18 May 2020 ਮੋਦੀ ਦਾ ਝੂਠ ਫੈਲ ਫਲੈਟ ਹੀ ਨਹੀਂ, ਪਤਾਲ 'ਚ ਦਫਨਾਇਆ ਗਿਆ। ਇਹ ਉਹਨਾਂ ਦਾ ਡਿਫੈਂਸ ਡਿਪਾਰਟਮੈਂਟ ਜਿਹੜਾ ਆਪਣੇ ਵੈਬਸਾਈਟ ਦੇ ਉੱਤੇ ਕਹਿ ਰਿਹਾ ਕਿ ਚੀਨ ਦਾ ਹਮਲਾ ਵੱਧਦਾ ਗਿਆ ਔਰ 5 ਮਈ ਤੋਂ ਲੈ ਕੇ ਹੁਣ ਜਿਹੜੀ ਟੱਕਰ ਗਲਵਾਨ ਵੈਲੀ 'ਚ ਹੁੰਦੀ ਹੈ ਉਹ 15 ਤੇ 16 ਜੂਨ ਦੀ ਮਿਡਨਾਈਟ ਨੂੰ ਹੁੰਦੀ ਹੈ, ਜਿਹਦੇ 'ਚ ਇਹਨਾਂ ਦੇ 20 ਸੋਲਜਰ ਮਰਦੇ ਨੇ, 10 ਉਹਨਾਂ ਨੂੰ ਕੈਪਚਰ ਕਰ ਲੈਂਦੇ ਨੇ, ਪ੍ਰਿਜ਼ਨਰ ਆਫ ਵਾਰ ਬਣਾ ਲੈਂਦੇ ਨੇ। ਔਰ ਇਹ 5 ਮਈ ਦਾ ਜ਼ਿਕਰ ਹੈ। ਹੁਣ ਪਹਿਲੀ ਗੱਲ ਇਹ ਹੈ ਕਿ ਜੇ 5 ਮਈ ਨੂੰ ਟਰਾਂਸਗ੍ਰੈਸ ਉਹਨਾਂ ਨੇ ਕੀਤਾ, ਟਰਾਂਸਗ੍ਰੈਸ ਦਾ ਮਤਲਬ ਹੁੰਦਾ ਅੱਗੇ ਆ ਕੇ ਉਹਨਾਂ ਨੇ ਐਨਕਰੋਚ ਕਰ ਲੈਣਾ ਜਾਂ ਉਹਨਾਂ ਨੇ ਕਬਜ਼ਾ ਕਰਨਾ, ਔਰ ਏਰੀਆ ਵੀ ਡਿਫਾਈਨ ਕੀਤੇ ਹੋਏ ਨੇ ਕਿ ਕੁਰੰਗ ਨਾਲਾ, ਗੋਗਰਾ, ਨਾਰਥ ਬੈਂਕ ਆਫ ਪੈਂਗੋਕ ਸੋ ਲੇਕ। ਔਰ ਇਹ 17-18 ਮਈ ਨੂੰ ਜਿਹੜਾ ਇਹ ਉਹਨਾਂ ਨੇ ਟਰਾਂਸਗ੍ਰੈਸ ਕੀਤੇ ਇਹ ਇਲਾਕੇ, ਔਰ ਉਸ ਤੋਂ ਪਹਿਲਾਂ ਗਲਵਾਨ ਵੈਲੀ ਚੋਂ 5 ਮਈ ਆਏ। ਹੁਣ 5 ਮਈ, 17-18 ਮਈ ਤੇ 15-16 ਜੂਨ। ਹੁਣ ਜੇ 5 ਮਈ ਦੇ ਲਿਹਾਜ਼ ਨਾਲ ਦੇਖੋ ਤੇ ਆਲਮੋਸਟ 1.5 ਮਹੀਨਾ, ਜੇ 17-18 ਦੇ ਨਾਲ ਦੇਖੋ ਤੇ 15-16 ਦੀ ਰਾਤ ਹੈ। ਵੀ 1 ਮਹੀਨਾ ਇਹ ਹੋਣ ਦੇ ਬਾਵਜੂਦ ਤੁਸੀਂ ਆਪਣੇ ਨਿਹੱਥੇ ਸੋਲਜਰ ਵੀ ਮਰਵਾਏ ਭੇਜ ਕੇ ਤੁਹਾਡੀ ਸਟ੍ਰੈਟਜੀ ਕਿੱਥੇ ਸੀ? ਇਲਾਕਾ ਵੀ ਤੁਸੀਂ ਗਵਾਇਆ, ਫਿਰ ਤੁਹਾਡਾ ਪ੍ਰਾਈਮ ਮਿਨਿਸਟਰ ਵੀ ਝੂਠ ਬੋਲ ਰਿਹਾ। ਸੋ ਇਸ ਤੋਂ ਵੱਡਾ ਹੁਣ ਜੇ ਫਿਰ ਵੀ ਉਹਨਾਂ ਨੇ ਕਹਿਣਾ ਜੀ 1200 ਬੰਦਿਆਂ ਦਾ ਅਸੀਂ ਟੈਲੀਫੋਨਿਕ ਸਰਵੇ ਕੀਤਾ ਔਰ 78% ਕਹਿ ਰਹੇ ਨੇ ਕਿ ਮੋਦੀ ਤੋਂ ਵੱਡਾ ਕੋਈ ਨਹੀਂ, ਉਹਨੇ ਚੀਨ ਵੀ ਬਹੁਤ ਵਧੀਆ ਹੈਂਡਲ ਕੀਤਾ, ਉਹਨੇ ਕੋਵਿਡ-19 ਵੀ ਵਧੀਆ ਹੈਂਡਲ ਕੀਤਾ, ਔਰ ਉਹ ਪਾਸਟ ਜਿੰਨੇ ਪ੍ਰਾਈਮ ਮਿਨਿਸਟਰਸ ਦੀ ਪੋਪੂਲੈਰਿਟੀ ਉਹਨੂੰ ਇਕੱਠੇ ਕਰ ਲਓ ਉਸ ਤੋਂ ਵੀ ਬਾਅਦ ਮੋਦੀ ਹੈ। ਔਰ ਕਈਆਂ ਨੇ ਤਾਂ ਇਹ ਵੀ ਪ੍ਰੈਡਿਕਟ ਕਰਤਾ ਕਿ ਉਸ ਸਰਵੇ 'ਚ ਪੁੱਛਿਆ ਗਿਆ ਕਿ ਨੈਕਸਟ ਪ੍ਰਾਈਮ ਮਿਨਿਸਟਰ 2024 'ਚ ਕੌਣ ਹੋਏਗਾ, ਔਰ ਇੰਨੇ ਪਰਸੈਂਟ 80% ਨੇ ਕਹਿਤਾ ਮੋਦੀ। ਮੈਂ ਕਿਹਾ ਇੰਨਾ ਤਾਂ ਝੂਠ ਜਿਹੜੇ ਉਹ ਕਮਿਊਨਿਸਟ ਪਾਰਟੀ ਰਸ਼ੀਆ ਵਾਲੇ ਆਪਣੇ ਉਹ ਵੀ ਇਲੈਕਸ਼ਨਾਂ ਦਾ ਕਰਵਾਉਂਦੇ ਹੀ ਸੀ, ਵੋਟਾਂ ਪਵਾਉਂਦੇ ਸੀ, ਉਹ ਵੀ ਰੱਖ ਲੈਂਦੇ ਸੀ ਥੋੜਾ ਜਿਹਾ ਕਿ ਵੀ ਇਹ ਨਾ ਲੱਗੇ ਵੀ ਸਾਰੇ ਹੀ ਜਦੋਂ ਕਹਿ ਦਿਓ ਕਿ ਵੀ ਪਪੂਲਰ ਹੈ ਤਾਂ ਫਿਰ ਇਹ ਨਾ ਹੋਏ ਕਿ ਲੱਗੇ ਵੀ ਝੂਠ ਹੈ। ਲੇਕਿਨ ਹੁਣ ਇਹ ਚਾਣਕਿਆ ਦੇ ਪੁੱਤਰਾਂ ਨੇ ਸਾਰੇ, ਪਰ ਇੱਕ ਪਾਸਾ ਇਹ ਹੈ ਝੂਠ ਬੋਲਣ ਦਾ, ਪਰ ਦੂਸਰੇ ਪਾਸੇ ਹੁਣ ਉਹ ਸਾਈਮਲਟੇਨੀਅਸਲੀ ਇਹਨਾਂ ਨੇ ਤਾਂ ਵੈਸੇ ਉਹ ਨਰਸਿੰਘ ਅਵਤਾਰ ਬਣਾਇਆ ਹੋਇਆ ਵੀ ਅੱਧਾ ਬੰਦਾ ਦਾ ਧੜ ਹੁੰਦਾ ਹੈ ਤੇ ਅੱਧਾ ਜਾਨਵਰ ਹੁੰਦਾ ਹੈ। ਲੇਕਿਨ ਤੁਸੀਂ ਇਹਨਾਂ ਦਾ ਅੱਧਾ ਇਹ ਦੇਖੋ, ਔਰ ਉਹ ਵੀ ਇਹਨਾਂ ਦਾ ਜਿਵੇਂ ਕਹਾਵਤ ਹੈ ਕਿ ਵੀ ਬੜਕ ਮਾਰੀ ਹੈ ਨਾ, ਉਹਨਾਂ ਨੇ ਕਿਹਾ ਜੀ ਅੱਗੋਂ ਉਹਨੇ ਵੀ ਬੜਕ ਮਾਰੀ, ਬਹਿ ਗਿਆ ਲਿਫ ਕੇ, ਪਹਿਲਾਂ ਤਾਂ ਕਹਿੰਦੇ ਅਸੀਂ ਸਾਨ ਹੁੰਦੇ ਆ, ਇਹ ਤਾਂ ਜਦੋਂ ਦੂਜੇ ਨੇ ਮਾਰੀ ਫਿਰ ਉਹਦੇ ਪੈਰ ਫੜ ਲਏ ਜੀ, ਗਾਂ ਦੇ ਜਾਏ ਹੈ ਜੀ ਅਸੀਂ, ਗਾਂ ਦੇ ਜਾਏ, ਫਿਰ ਤੁਸੀਂ ਮਾਸੂਮ ਬਣ ਗਏ ਹੋ। ਔਰ ਇੱਥੇ ਮਾਸੂਮੀਅਤ ਨਜ਼ਰ ਆ ਰਹੀ ਹੈ। ਜੈ ਸ਼ੰਕਰ ਜਦੋਂ ਕਹਿ ਰਿਹਾ ਕਿ ਆਨਲਾਈਨ ਇੰਟਰੈਕਸ਼ਨ ਹੋਇਆ CII ਸਮਿਟ ਦਾ, ਔਰ ਉਹਨਾਂ ਨੇ ਦੋਨੋਂ ਮੁਲਕਾਂ ਬਾਰੇ ਜਦੋਂ ਇੱਕ ਇਸ ਦੇ ਉੱਤੇ ਡਿਸਕਸ ਹੋਇਆ ਤੇ ਉਹਨੇ ਜੈ ਸ਼ੰਕਰ ਦੇ, ਮੈਂ ਐਗਜ਼ੈਕਟ ਕਿਉਂਕਿ ਕੋਟ ਅਨਕੋਟ ਮੋਰ ਇੰਪੋਰਟੈਂਟ ਹੁੰਦਾ ਹੈ ਦੱਸਣਾ ਕਿ ਹਕੀਕਤ ਕੀ ਹੈ। ਹੁਣ ਇਹ ਤੁਸੀਂ ਤਰਲਿਆਂ ਦਾ ਦੇਖੋ ਵੀ ਤੁਹਾਡੀ ਇੰਨੀ ਜ਼ਮੀਨ ਜਿਹੜੀ ਇੱਕ ਕਿਸੇ ਮੈਂ ਸ਼ੋਅ 'ਚ ਦੇਖ ਰਿਹਾ ਸੀ, ਉਹਨਾਂ ਨੇ ਕਿਹਾ ਵੀ ਜਿੰਨੀ ਕੁ ਬੰਗਲਾਦੇਸ਼ ਦਾ ਏਰੀਆ ਹੈ ਸ਼ਾਇਦ ਉਹਨਾਂ ਦਾ 60,000 ਸਕੁਅਰ ਕਿਲੋਮੀਟਰ ਦੇ ਨੇੜੇ ਤੇੜੇ ਹੋਏਗਾ, ਜਾਂ ਉਸ ਲੈਵਲ ਤੋਂ ਜਾਂ ਉਸ ਤੋਂ ਥੋੜਾ ਘੱਟ ਜਿਹੜਾ ਉਹ ਚੀਨ ਨੇ ਆਕੂਪਾਈ। ਔਰ ਇਹ ਉਹਨਾਂ ਦੇ ਐਕਸਪਰਟਸ ਨੇ ਵੀ ਕਿਹਾ ਕਿ 62 ਤੋਂ ਬਾਅਦ ਸਭ ਤੋਂ ਜ਼ਿਆਦਾ ਇਲਾਕਾ ਇਹਨਾਂ ਨੇ ਗਵਾਇਆ। ਇੰਨਾ ਇਲਾਕਾ ਗਵਾਇਆ ਹੋਏ, 20 ਸੋਲਜਰ ਮਰਵਾਏ ਹੋਣ, ਹਿਊਮਿਲੇਸ਼ਨ ਹੋਏ ਕਿ 10 ਤੁਹਾਡੇ ਪ੍ਰਿਜ਼ਨਰ ਆਫ ਵਾਰ ਜਿਨ੍ਹਾਂ 'ਚ ਕਰਨਲ ਵੀ ਹੈ, ਮੇਜਰ ਵੀ ਹੈ, ਕੈਪਟਨ ਵੀ ਹੈ। ਔਰ ਇੱਕ ਪਾਸੇ ਇਹ ਹੈ ਕਿ ਇਹ ਗੱਲਬਾਤ ਕਰ ਰਹੇ ਨੇ, 6ਵਾਂ ਦੌਰ ਵੀ ਚੱਲਿਆ, ਬਾਰਡਰ ਉਹ ਇੰਡੀਆ ਚਾਈਨਾ ਹੋਲਡ ਮੇਜਰ ਜਨਰਲ ਲੈਵਲ ਟਾਕਸ, ਅਜੇ ਫਿਰ ਕੁਝ ਨਹੀਂ ਨਿਕਲਿਆ ਉਹਨਾਂ ਨੂੰ। ਉਹਨਾਂ ਦਾ ਮੇਜਰ ਜਨਰਲ ਹੁੰਦਾ, ਇਹਨਾਂ ਦਾ ਲੈਫਟੀਨੈਂਟ ਜਨਰਲ, ਇੱਥੇ ਵੀ ਲੇਕਿਨ ਇਹਦੇ ਬਾਵਜੂਦ ਇਹਨਾਂ ਗਾਂ ਦੇ ਜਾਇਆਂ ਦਾ ਹਾਲ ਦੇਖੋ। ਇਹ ਹੁਣ ਇਹ ਕਹਿ ਕੀ ਰਿਹਾ ਜੈ ਸ਼ੰਕਰ, ਵੀ ਆਰ ਨੇਬਰਸ ਆਫ ਚਾਈਨਾ, ਅਸੀਂ ਤਾਂ ਭਾਈ ਤੁਹਾਡੇ ਗੁਆਂਢੀ ਹੈ। ਚਾਈਨਾ ਇਜ਼ ਆਲਰੇਡੀ ਦਾ ਸੈਕੰਡ ਲਾਰਜੈਸਟ ਇਕਨੋਮੀ ਇਨ ਦਾ ਵਰਲਡ। ਦੇਖੋ ਚੀਨ ਤਾਂ ਨੰਬਰ 2 ਬਾਦਸ਼ਾਹ ਦੁਨੀਆ 'ਚ, ਵੀ ਵਿਲ ਬੀ ਵਨ ਡੇ ਥਰਡ, ਇੱਕ ਦਿਨ ਆਏਗਾ ਅਸੀਂ ਵੀ ਤੀਸਰੇ ਨੰਬਰ ਤੇ ਆ ਜਾਵਾਂਗੇ। ਹੁਣ ਪਹਿਲਾਂ ਹੀ ਛੋਟੇ ਭਾਈ ਨੇ ਉਹਦੇ ਚਾਕਰ ਬਣੇ ਹੋਏ ਨੇ ਜੀ, ਅਸੀਂ ਵੀ ਤੁਹਾਡੇ ਨੌਕਰ ਹਾਂ ਜੀ। ਯੂ ਕੈਨ ਆਰਗੂ ਵੈਨ, ਉਹ ਕਹਿੰਦੇ ਇਹ ਤਾਂ ਹੋ ਸਕਦਾ ਹੈ ਕਿ ਵੀ ਅਸੀਂ ਕਦੋਂ ਬਣਾਂਗੇ, ਪਰ ਇੱਕ ਦਿਨ ਅਸੀਂ ਤੀਸਰੇ ਨੰਬਰ ਤੇ ਜ਼ਰੂਰ ਆਵਾਂਗੇ। ਵੀ ਆਰ ਡੈਮੋਗ੍ਰਾਫਿਕਲੀ 2 ਵੈਰੀ ਯੂਨੀਕ ਕੰਟਰੀਜ਼ ਜੀ, ਬਹੁਤ ਡੈਮੋਗ੍ਰਾਫੀ ਸਾਡੀ ਬਿਲਕੁਲ ਇੱਕ ਉਹ ਜਿਹੜੇ ਨੇ ਜੋ ਉੱਡਦਾ ਹੈ, ਜੋ ਭੱਜਦਾ ਹੈ, ਜੋ ਤੈਰਦਾ ਉਹ ਖਾ ਜਾਂਦੇ ਨੇ। ਤੁਸੀਂ
ਜਿਹੜਾ ਉਹ ਘਾਹ ਫੂਸ ਖਾਣ ਵਾਲੇ ਤੁਸੀਂ ਲੋਕਾਂ ਨੂੰ ਜਿਹੜਾ ਉਹਨਾਂ ਦੀ ਮਨਪਸੰਦ ਖੁਰਾਕ ਵੀ ਨਹੀਂ ਖਾਣ ਦਿੰਦੇ। we are the only two countries in the billion plus category। ਇਹ ਠੀਕ ਹੈ ਕਿ ਜੀ ਹੁਣ ਤੁਹਾਡੀ ਵੀ ਆਬਾਦੀ ਬਿਲੀਅਨ ਤੋਂ ਜ਼ਿਆਦਾ ਹੈ, ਸਾਡੀ ਵੀ ਜ਼ਿਆਦਾ ਹੈ। The period of our difficulties was very similar। ਸਾਡੀਆਂ ਮੁਸ਼ਕਲਾਂ ਵੀ ਇੱਕੋ ਜਿਹੀਆਂ ਸੀ, which really started at least vis-a-vis the Europeans around the same time frame। ਹੁਣ ਕਲੋਨੀਅਲ ਚੀਨ ਨਾਲ ਹਮਦਰਦੀ ਕਰ ਰਿਹਾ ਜੀ, ਜਿਵੇਂ ਤੁਹਾਨੂੰ ਕੋਲੋਨਾਈਜ਼ ਕੀਤਾ ਸਾਨੂੰ ਵੀ ਕੀਤਾ, ਤੁਸੀਂ ਤਾਂ ਫਰਦਰ ਕਾਲੋਨੀ ਬਣ ਗਏ ਹੋ ਅਮਰੀਕਾ ਦੀ। ਇੱਕ ਤਾਂ ਪਾਸਟ ਹਿਸਟਰੀ ਹੈ, ਪਰ ਤੁਸੀਂ ਤਾਂ ਅਮਰੀਕਾ ਦੀ ਕਾਲੋਨੀ ਵਾਂਗ ਬਿਹੇਵ ਕਰ ਰਹੇ ਹੋ। ਫਿਰ ਉਹ ਕਹਿੰਦਾ ਇਹ ਉਹਨੇ ਅੱਗੋਂ ਆਪਣੀ ਗੱਲ, ਵੀ ਆਰ ਸੀਇੰਗ ਏ ਸੌਰਟ ਆਫ ਪੈਰਲਲ ਬਟ ਡਿਫਰੈਂਸ਼ੀਅਲ ਰਾਈਜ਼ ਆਫ ਟੂ ਕੰਟਰੀਜ਼। ਕਿ ਜੀ ਦੇਖੋ ਅਸੀਂ ਪੈਰਲਲ ਵੀ ਹੈ ਪਰ ਡਿਫਰੈਂਸ਼ੀਅਲ ਰਾਈਜ਼ ਵੀ ਹੈ, ਬਟ ਆਲ ਆਫ ਦਿਸ ਇਜ਼ ਆਲਸੋ ਹੈਪਨਿੰਗ ਵੈਨ ਵੀ ਆਰ ਨੇਬਰਸ। ਅਸੀਂ ਤਾਂ ਗਵਾਂਢੀ ਹਾਂ। ਗਵਾਂਢੀ ਤਾਂ ਜੀ ਇੱਕ ਦੂਜੇ ਦਾ ਮਾਪਿਓ ਜਾਏ ਵਾਂਗ ਹੁੰਦਾ ਹੈ, ਰਿਸ਼ਤੇਦਾਰ ਤਾਂ ਫੇਰ ਆਉਂਦਾ, ਗਵਾਂਢ ਚ ਤਾਂ ਹੀ ਆ ਗਏ ਚੀਨ ਵਾਲੇ, ਮਈ ਦੇ ਆਏ ਨੇ, ਹੁਣ ਤੁਸੀਂ ਵੈਲਕਮ ਕੀਤਾ ਉਹਨਾਂ ਦਾ, ਪਰ ਝੂਠ ਨਾ ਬੋਲੋ। ਜਦੋਂ ਕਹੋ ਜੀ ਆਏ ਨੇ ਗਵਾਂਢੀ, ਜਿਹੜਾ ਉਹਨਾਂ ਦਾ ਡਿਊ ਹੈ ਉਹਨਾਂ ਨੇ ਲੈ ਲਿਆ, ਅਸੀਂ ਫੁੱਲਾਂ ਦੇ ਹਾਰ ਪਾਉਂਦੇ ਹਾਂ ਉਹਨਾਂ ਦੇ ਗਲ 'ਚ। ਟੂ ਮਾਈ ਮਾਈਂਡ what it does is it puts a huge premium on reaching some kind of equilibrium or understanding between the two। ਕਿ ਜੀ ਦੇਖੋ ਅਸੀਂ ਗਵਾਂਢੀ ਹਾਂ, ਗਵਾਂਢ ਦੀ ਸ਼ਰਮ ਮੈਂ ਅਸੀਂ ਰੱਖ ਲੈਨੇ ਆ, ਤੁਸੀਂ ਵੀ ਇੰਨਾ ਕੁ ਤਰਸ ਕਰੋ ਵੀ ਜਿੰਨਾ ਕੁ ਤੁਸੀਂ ਲੈ ਲਿਆ ਹੁਣ ਉੱਥੇ ਬੈਠੇ ਰਹੋ, ਹੋਰ ਨਾ ਸਾਥੋਂ ਲਿਓ। ਫਿਰ ਨਾਲ ਉਹ ਕਹਿ ਰਿਹਾ because not just in my interest, equally in their interest, and how to do that I think is one of the big challenges that we face in their own way। Somebody at their end would be saying something, he said, और उन्होंने कहा जी कि भी and I would argue that world actually has a lot of riding on us given our size and given our impact। That would be the case। It's not an easy question to answer। There are problems are well laid out, but certainly I feel it is very central to our phone। ਇਹ ਹੈ I know ਕਿ ਜੀ ਹਾਂ ਪ੍ਰੋਬਲਮਸ ਨੇ, ਉਹਨਾਂ ਦੀਆਂ ਵੀ ਨੇ, ਸਾਡੀਆਂ ਵੀ ਨੇ, ਪਰ ਚਲੋ ਕੋਈ ਨਾ ਕੋਈ ਬੈਲੈਂਸ ਬਣਾ ਲਈਏ। ਇਹ ਉਹ ਜੈ ਸ਼ੰਕਰ ਹੈ ਜਿਹਨੂੰ ਜਦੋਂ ਫੋਰਨ ਮਿਲ ਉਹਨਾਂ ਨੇ ਕਿਹਾ ਜੀ ਇਹਨੂੰ ਤਾਂ ਅਮਰੀਕਾ ਦਾ ਇਹ ਇੰਨਾ ਅਮਰੀਕਾ ਇਹਦੇ ਨੇੜੇ ਆ, ਔਰ ਦੂਜਾ ਚੀਨ ਨੇ ਕਿਹਾ ਖਬਰਦਾਰ ਇਹ ਆਇਆ ਇੱਥੇ ਗੱਲਬਾਤ ਲਈ। ਉਹਨਾਂ ਨੇ ਫਿਰ ਉਹ ਜਿਹੜਾ ਆਪਣਾ ਵੱਡਾ ਢੋਲ ਰੱਖਿਆ ਹੋਇਆ ਡੋਬਾਲ, ਅਜੀਤ ਡੋਬਾਲ, ਉਹ ਢੋਲ ਵਜਾਇਆ, ਉਹ ਵੀ ਉਹਨਾਂ ਨੇ ਪੈਕ ਕਰਕੇ ਭੇਜਿਆ। ਉਹਨਾਂ ਨੇ ਕਿ ਅੱਗੇ ਤੋਂ ਸ਼ਰਮ ਕਰੋ ਕਿ ਵੀ ਆਹ ਹਰਕਤ ਜੇ ਤੁਸੀਂ ਕੀਤੀ ਇਸ ਵਾਰ ਤਾਂ ਅਸੀਂ ਇੱਥੇ ਛੱਡ ਦਿੱਤਾ ਤੁਹਾਨੂੰ, ਬੰਦੇ ਵੀ ਤੁਹਾਡੇ ਛੱਡ ਦਿੱਤੇ ਨੇ, ਫਿਰ ਇਹਦਾ ਧਿਆਨ ਰੱਖਿਓ ਉਹਨਾਂ ਨੇ। ਔਰ ਅਜੇ ਤੱਕ ਇਹਨਾਂ ਦੀ ਤੁਸੀਂ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਤਰਲੇ ਹਾੜੇ ਤੇ ਉਹਨੂੰ ਇਹੀ ਕਹਿੰਦੇ ਨੇ ਵੀ ਹੁਣ ਆਪਣਿਆਂ ਨੂੰ ਕਹਿ ਰਹੇ ਨੇ ਜੀ ਹਮ ਜੀਤ ਗਏ, ਚੀਨ ਮੇ ਕੋਈ ਇਹ ਕਰ ਦਿਆ, ਮੋਦੀ ਜੀ 2024 ਚ ਵੀ ਪ੍ਰਾਈਮ ਮਿਨਿਸਟਰ ਹੋਣਗੇ, ਫੋਰਨ ਮਿਨਿਸਟਰ ਤਰਲੇ ਕਰ ਰਿਹਾ। ਔਰ ਕਿਤੇ ਹੁਣ ਇਹ ਜੇ ਨਰਸਿੰਘ ਅਵਤਾਰ ਨਹੀਂ, ਅੱਧੇ ਜਾਨਵਰ ਔਰ ਅੱਧੇ ਬੰਦੇ, ਇੱਕ ਪਾਸੇ ਅੱਧਾ ਲੰਮੇ ਪਏ ਹੋਏ ਨੇ ਤੇ ਨਾਲ ਦੀ ਨਾਲ ਆਪਣਿਆਂ ਨੂੰ ਦੱਸ ਰਹੇ ਨੇ ਕਿ ਦੇਖੋ ਹਮਾਰਾ ਮੋਦੀ ਬਹਾਦਰ। ਸੋ ਇਸ ਆਰਟ ਦੇ, ਇਹਨੂੰ ਆਰਟ ਕਹੋ, ਇਹਨੂੰ ਸ਼ਰਮ ਕਹੋ, ਇਹਨੂੰ ਬੇਹਯਾਈ ਕਹੋ, ਇਹਨੂੰ ਕਿੰਗ ਆਫ ਲਾਈਜ਼ ਕਹੋ, ਇਹਨਾਂ ਨੂੰ ਤੁਸੀਂ ਜਿੰਨੇ ਵੀ ਕਰੋ ਝਾੜ ਝੂੜ ਕੇ ਫਿਰ ਕਹਿਣਗੇ ਜੀ ਭਾਰਤ ਮਾਤਾ ਕੀ ਜੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।